ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਨੀਕ ਕੌਰ ਜੀ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ, ਤੁਸੀਂ ਸੁਣਾਓ? ਬਿਲਕੁਲ ਠੀਕ ਠਾਕ ਹੈ ਜੀ, ਹਾਲ ਸਾਡੇ ਚੰਗੇ ਨੇ, ਚਾਲ ਵੀ ਸਾਡੀ ਠੀਕ ਹੈ। ਪਰ ਗੱਲ ਇਹ ਹੈ ਕਿ ਹਾਲ ਉਦੋਂ ਹੀ ਠੀਕ ਹੁੰਦੇ ਨੇ ਜਦੋਂ ਆਪਣੇ ਪੇਕਿਆਂ ਤੋਂ ਠੰਡੀਆਂ ਹਵਾਵਾਂ ਆਉਂਦੀਆਂ ਹੋਣ, ਠੰਡੇ ਮਿੱਠੇ ਹਵਾ ਦੇ ਬੁੱਲੇ ਆਉਂਦੇ ਰਹਿਣ। ਇਹ ਪੁਰਾਣੀਆਂ ਬਜ਼ੁਰਗ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ ਕਿ ਤੇਰੇ ਵੱਲੋਂ ਸਾਨੂੰ ਠੰਡੇ ਬੁੱਲੇ ਹੀ ਆਉਣੇ ਚਾਹੀਦੇ ਆ। ਬਿਲਕੁਲ ਜੀ, ਔਰ ਅਸੀਂ ਇਹ ਦੁਆ ਕਰਦੇ ਹਾਂ ਸਾਡੇ ਜਿੰਨੇ ਵੀ ਸੁਣਨ ਵਾਲੇ ਬੇਲੀ, ਸਹੇਲੀ, ਸੱਜਣ ਮਿੱਤਰ ਨੇ, ਸਾਰਿਆਂ ਵੱਲੋਂ ਸਾਨੂੰ ਠੰਡੀ ਠੰਡੀ ਹਵਾ ਦੇ ਬੁੱਲੇ ਆਉਣ। ਬਿਲਕੁਲ ਜੀ, ਠੰਡੀਆਂ ਹਵਾਵਾਂ ਦੇ ਬੁੱਲੇ ਆਉਣ ਔਰ ਨਾਲ ਦੀ ਨਾਲ ਉਹ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਤੰਦਰੁਸਤ, ਚੁਸਤ, ਦਰੁਸਤ ਰਹਿਣ। ਤੇ ਗੱਲ ਜੇਕਰ ਅਸੀਂ ਭਾਰਤ ਵੱਲ ਨਜ਼ਰ ਮਾਰਦੇ ਹਾਂ ਤੇ ਬਹੁਤ ਵੱਡੇ ਪੱਧਰ ਤੇ ਉੱਥੇ ਜਿਹੜੇ ਮਾਮਲੇ ਆ ਜਿਹੜੇ ਸਾਹਮਣੇ ਆ ਰਹੇ ਨੇ ਜੀ, 3.5 ਲੱਖ ਤੋਂ ਵੀ ਉੱਪਰ ਮਾਮਲੇ ਹਾਲੇ ਵੀ ਰੋਜ਼ ਆ ਰਹੇ ਨੇ। ਪਰ ਨਾਲ ਦੀ ਗੱਲ ਇਹ ਵੀ ਹੈ ਕਿ ਜਿਹੜੇ ਠੀਕ ਹੋਣ ਵਾਲੇ ਲੋਕ ਨੇ ਉਹਨਾਂ ਦੀ ਵੀ ਗਿਣਤੀ ਵੱਧ ਰਹੀ ਹੈ। ਕਿਸੇ ਨੇ ਮੈਨੂੰ ਕਿਹਾ ਹੈ ਕਿ ਕੱਲ ਤੋਂ ਬਾਅਦ ਇਹ ਕਰਬ ਹੋਰ ਮੁੱਦੇ ਮੂੰਹ ਜਾਣੀ ਆ। ਬਹੁਤ ਵਧੀਆ ਗੱਲ ਹੈ ਜੀ। ਸ਼ੁਕਰ ਕਰਾਂਗੇ ਕਿ ਕਬ ਮੁੱਦੇ ਮੂੰਹ ਜਾਵੇ, ਲੋਕੀ ਸਿਹਤਯਾਬ ਹੋਣ ਤੇ ਆਪਣੇ ਘਰਾਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ ਵਿਚਰਨ, ਜ਼ਿੰਦਗੀ ਫਿਰ ਤੋਂ ਉਦਾਂ ਹੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਚਾਹੁੰਦੇ ਤੇ ਅਸੀਂ ਇਹੀ ਆ ਕਿ ਕਵ ਜਿਹੜੀ ਆ ਮੁੱਦੀ ਹੋਵੇ ਔਰ ਲੋਕ ਜਿਹੜੇ ਨੇ ਸਿਹਤਯਾਬ ਹੋਣ। ਲੇਕਿਨ ਇੱਕ ਗੱਲ ਇਹ ਵੀ ਹੈ ਕਿ ਹੁਣ ਸਰਕਾਰ ਦੀ ਥਾਂ ਥਾਂ ਤੇ ਥੂ ਹੋ ਰਹੀ ਹੈ, ਸਰਕਾਰ ਦੀ ਫਜੀਹਤ ਹੋ ਰਹੀ ਹੈ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਸੀ ਹਮਨੇ ਕੋਰੋਨਾ ਪੇ ਵਿਜੇ ਪਾ ਲਈ ਹੈ, ਹੁਣ ਕਿਉਂ ਨਹੀਂ ਬੋਲਦੇ ਇਦਾਂ? ਦੇਖੋ ਗੱਲ ਇਹ ਹੈ ਕਿ ਉਸ ਟਾਈਮ ਤੋਂ ਬਾਅਦ ਪ੍ਰਧਾਨ ਮੰਤਰੀ ਲੁਕਮੀਆਂ ਮੀਟਿੰਗਾਂ ਤਾਂ ਕਰ ਰਹੇ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ। ਪਰ ਗੱਲ ਇਹ ਹੈ ਕਿ ਜਿੱਦਾਂ ਪਹਿਲਾਂ ਲੋਕਾਂ ਦੇ ਸਾਹਮਣੇ ਆਉਂਦੇ ਸੀ ਕਿ ਕਦੇ ਥਾਲੀ ਖੜਕਾ ਲਓ, ਕਦੇ ਮੋਮਬੱਤੀਆਂ ਜਗਾ ਲਓ, ਕਦੇ ਕੁਛ ਕਰ ਲਓ, ਕਦੇ ਕੁਛ ਕਰ ਲਓ, ਇਸ ਸੈਕੰਡ ਵੇਵ ਦੇ ਵਿੱਚ ਪ੍ਰਧਾਨ ਮੰਤਰੀ ਬਾਹਰ ਨਹੀਂ ਨਿਕਲੇ ਜੀ। ਅੱਛਾ, ਸਭ ਤੋਂ ਵੱਡੀ ਗੱਲ ਇਹ ਉਹ ਉਹਨਾਂ ਦੇ ਭਗਤ ਵੀ ਬੜੇ ਚੁੱਪ ਨੇ। ਤੁਹਾਨੂੰ ਯਾਦ ਹੋਏਗਾ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ, ਉਹ ਭਗਤ ਜਿਹੜੇ ਕਿ ਕਦੀ ਕਿਸੇ ਤਰ੍ਹਾਂ ਨਾਲ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੇ ਸੀ, ਕਿਸੇ ਹੋਰ ਤਬਕੇ ਨੂੰ ਨਿਸ਼ਾਨਾ ਬਣਾਉਂਦੇ ਸੀ। ਹੁਣ ਇਸ ਵੇਲੇ ਵੀ ਔਰ ਪਿਛਲੇ ਸਮਿਆਂ ਤੋਂ ਜਦੋਂ ਤੋਂ ਸੈਕਿੰਡ ਵੇਵ ਆਈ ਹੈ, ਗੁਹਾਰ ਲਗਾ ਰਹੇ ਨੇ #PMG ਹੈਲਪ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਪੋਲ ਖੋਲ ਪ੍ਰੋਗਰਾਮ ਸ਼ੁਰੂ ਕੀਤਾ ਕਰੋਨਾ ਨੇ ਇੰਡੀਆ ਦੇ ਵਿੱਚ, ਔਰ ਇਹਨੇ ਜਿਹੜੀਆਂ ਹੈਲਥ ਫੈਸਿਲਿਟੀਆਂ ਨੇ ਸਾਡੀਆਂ, ਸੋ ਕਾਲਡ ਸਵਾਸਥ ਸੁਵਿਧਾਵਾਂ, ਜਿਨ੍ਹਾਂ ਦੇ ਲਈ ਬਕਾਇਦਾ ਨਿਰਮਲਾ ਸੀਤਾਰਮਨ ਨੇ ਬਜਟ ਦੇ ਵਿੱਚ ਵਾਧੂ ਪੈਸੇ ਰੱਖੇ ਸੀ, ਜਿਨ੍ਹਾਂ ਕਰਕੇ PM ਕੇਅਰ ਫੰਡ ਲਿਆ ਗਿਆ ਸੀ, ਉਹਨਾਂ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਯੂਜ਼ ਨਹੀਂ ਹੋਇਆ। ਇੱਥੋਂ ਤੱਕ ਕਿ ਜੇ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਜਿਹੜੇ ਵੈਂਟੀਲੇਟਰ ਭੇਜੇ ਸੀ ਨਾ, 90% ਉਹ ਵੈਂਟੀਲੇਟਰ ਵੀ ਖਰਾਬ ਨਿਕਲੇ ਆ। ਬਿਲਕੁਲ ਜੀ, ਔਰ ਉਹ ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਭੇਜੇ ਗਏ ਆ, ਉੱਥੋਂ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਇਹ ਕੰਮ ਦੇ ਨਹੀਂ ਹੈਗੇ, ਇਹਨਾਂ ਦੇ ਵਿੱਚ ਆਪ ਇਹਨਾਂ ਨੂੰ ਆਕਸੀਜਨ ਚੜਾਉਣੀ ਪੈਂਦੀ ਆ ਕਿਸੇ ਨੂੰ ਲਾਉਣ ਤੋਂ ਪਹਿਲਾਂ, ਕਿਉਂਕਿ ਇਹ ਜਿਹੜੇ ਨੇ ਸਾਹ ਸੱਤਹੀਣ ਨੇ, 2 ਘੰਟੇ ਚੱਲਦੇ ਨੇ, ਉਸ ਤੋਂ ਬਾਅਦ ਇਹਨਾਂ ਨੂੰ 2 ਘੰਟੇ ਸਾਹ ਦਬਾਉਣਾ ਪੈਂਦਾ, ਠੀਕ ਹੈ ਨਾ। ਇਹ ਜਿਹੜੇ ਨੇ ਕਿਸੇ ਵੀ ਕੰਮ ਦੇ ਨੇ, ਔਰ ਇਹ ਵੀ ਕਿਹਾ ਗਿਆ ਕਿ ਸਭ ਤੋਂ ਹਲਕੀ ਕੁਆਲਿਟੀ। ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਨਜ਼ਰੀਆ ਹਮੇਸ਼ਾ ਤਾਜ਼ਾ ਹਾਲਾਤਾਂ ਦੇ ਉੱਪਰ ਚਰਚਾ ਕਰਦਾ ਹੈ ਵੀ ਕੀ ਸਾਡੇ ਆਲੇ ਦੁਆਲੇ ਹੋ ਰਿਹਾ, ਔਰ ਸਾਡੀ ਨਜ਼ਰ ਇਸ ਵੇਲੇ ਇੰਡੀਆ ਦੇ ਹਾਲਾਤਾਂ ਦੇ ਉੱਪਰ ਬਣੀ ਹੋਈ ਹੈ। ਜੋਗੀ ਜੀ, ਗਾਹੇ ਬਗਾਹੇ ਅਸੀਂ ਨਿਊਜ਼ ਦੇਖਦੇ ਹਾਂ ਕਿ ਲਾਸ਼ਾਂ ਗੰਗਾ ਦੇ ਵਿੱਚ ਰੋੜ ਦਿੱਤੀਆਂ, ਆਕਸੀਜਨ ਦੀ ਸਪਲਾਈ ਬੰਦ ਹੋਣ ਕਰਕੇ ਫਲਾਨੀ ਥਾਂ ਤੇ 11-12 ਮਰੀਜ਼ ਜਿਹੜੇ ਨੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਹੁਣ ਅਨੁਪਮ ਖੇਰ, ਜਿਨ੍ਹਾਂ ਨੂੰ ਜਾਣਿਆ ਜਾਂਦਾ ਪਰਮ ਭਗਤ ਵਜੋਂ, ਜਿਨ੍ਹਾਂ ਨੇ ਹਮੇਸ਼ਾ PM ਮੋਦੀ ਦੀ ਸਲਾਹਨਾ ਕੀਤੀ ਹੈ, ਸਿਫਤ ਸਲਾਹ ਕੀਤੀ, ਜਿਨ੍ਹਾਂ ਦੀ ਖੁਦ ਦੀ ਵਾਈਫ ਇਸ ਵੇਲੇ ਆਨੰਦ ਮਾਣ ਰਹੇ ਨੇ ਕੁਰਸੀ ਦਾ। ਦੇਖੋ ਇਹ ਵੀ ਮਾਣ ਰਹੇ ਆ, ਇਹਨਾਂ ਨੂੰ ਵੀ ਬਹੁਤ ਵੱਡੇ ਪੱਧਰ ਤੇ ਨਵਾਜਿਆ, ਠੀਕ ਹੈ ਜੀ। ਔਰ ਇਹ ਤਾਂ ਸਿਆਣੇ ਨੇ ਕਿਹਾ ਵੀ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਇਹ ਤੇ ਫਿਰ ਚਲੋ ਖੈਰ ਅਗਲਿਆਂ ਦਾ ਆਪਣਾ ਤੋਤਾ ਸੀਗਾ, ਉਹਨੇ ਤਾਂ ਉਹਨਾਂ ਦੀ ਰੱਟ ਲਾਉਣੀ ਸੀ, ਪਰ ਤੋਤਾ ਮੁੱਕਰਿਆ। ਤੋਤੇ ਨੇ ਕਿਹਾ ਜੋ ਵੀ ਹੋਇਆ ਉਹਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਜ਼ਰੂਰੀ ਹੈ। ਇਹ ਜਿਹੜੀ ਸੈਕਿੰਡ ਵੇਵ ਚੱਲੀ ਹੈ, ਇਹਨੇ ਸਾਨੂੰ ਦੱਸ ਦਿੱਤਾ ਹੈ ਵੀ ਆਖਿਰਕਾਰ ਕੀ ਹੋ ਰਿਹਾ, ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਹੁਣ ਆਪਣੀ ਇਮੇਜ ਤੇ ਧਿਆਨ ਨਹੀਂ ਦੇਣਾ।
ਖੇਰ ਨੇ ਤੇ ਤਾੜਿਆ ਸੋ ਤਾੜਿਆ, WHO ਕਿਹੜਾ ਘੱਟ ਆ। ਬਿਲਕੁਲ, WHO ਨੇ ਵੀ ਬਹੁਤ ਇੱਕ ਵੱਡੀ ਗੱਲ ਆਖੀ ਹੈ। ਵਿਸ਼ਵ ਸਿਹਤ ਸੰਗਠਨ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਕਰੋਨਾ ਫੈਲਿਆ ਜੀ, ਦੂਸਰੀ ਲਹਿਰ ਦੇ ਵਿੱਚ ਜੋ ਬਹੁਤ ਜ਼ਿਆਦਾ ਤਾਦਾਦ ਵਿੱਚ ਜਿਹੜੇ ਸਾਹਮਣੇ ਆਏ ਨੇ ਨਵੇਂ ਮਰੀਜ਼, ਉਹਦੇ ਵਿੱਚ ਭਾਰਤ ਵਿੱਚ ਬਹੁਤ ਸਾਰੇ ਧਾਰਮਿਕ ਤੇ ਰਾਜਨੀਤਿਕ ਜਿਹੜੇ ਇਕੱਠ ਰੱਖੇ ਗਏ, ਉਹਨਾਂ ਦੇ ਕਰਕੇ ਇਹ ਕਰੋਨਾ ਦੀ ਗਿਣਤੀ ਮੇਰੀ ਗੱਲ ਹੋ ਰਹੀ ਸੀ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚ ਹੀ ਟੋਕ ਰਹੀ, ਮੇਰੀ ਗੱਲ ਹੋ ਰਹੀ ਸੀ ਇੱਕ ਦੋਸਤ ਦੇ ਨਾਲ, ਉਹ ਬਿਹਾਰ ਦਾ ਰਹਿਣ ਵਾਲਾ ਹੈ। ਉਹਨੇ ਕਿਹਾ ਕਿ ਸਾਡੇ ਪਿੰਡ ਦੇ ਵਿੱਚੋਂ 60 ਲੋਕ ਗਏ ਨੇ ਕੁੰਭ ਦੇ ਮੇਲੇ ਤੇ। ਅੱਛਾ, ਉੱਥੋਂ 52 ਜਿਹੜੇ ਆਏ ਨੇ ਕਰੋਨਾ ਪੋਜ਼ਿਟਿਵ ਆਏ ਨੇ। ਸੋਚੋ ਕਿੱਡਾ ਵੱਡਾ ਬਲਾਸਟ ਹੋਇਆ। ਦੇਖੋ ਗੱਲ ਇਹ ਹੈ ਕਿ ਅਸੀਂ ਕਿਸੇ ਵੀ ਧਾਰਮਿਕ ਮੇਲੇ ਨੂੰ ਕੋਈ ਦੋਸ਼ ਨਹੀਂ ਦਿੰਦੇ, ਪਰ ਜੇ ਵਿਸ਼ਵ ਸਿਹਤ ਸੰਗਠਨ ਨੇ ਜੇਕਰ ਇਹ ਗੱਲ ਕੀਤੀ, ਉਹਨਾਂ ਨੇ ਕਿਹਾ ਹੈ ਕਿ ਧਾਰਮਿਕ ਆਯੋਜਨ ਜਿਹੜੇ ਤੁਸੀਂ ਕੀਤੇ ਨੇ ਉਹ ਵੀ ਇਹਦੇ ਕਰਕੇ ਨੇ। ਦੂਜਾ ਜਿਹੜੇ ਰਾਜਨੀਤਿਕ ਆਯੋਜਨ ਕੀਤੇ ਨੇ, ਜਿਹੜੀਆਂ ਰੈਲੀਆਂ ਤੁਸੀਂ ਕੀਤੀਆਂ ਨੇ। ਹਾਂ, ਪ੍ਰਧਾਨ ਮੰਤਰੀ ਸਾਹਿਬ ਜੇਕਰ ਆਪ ਜ਼ਿੰਮੇਵਾਰ ਹੁੰਦੇ, ਇਹਨਾਂ ਦੇ ਗ੍ਰਹਿ ਮੰਤਰੀ ਸਾਹਿਬ ਜੇਕਰ ਆਪ ਜ਼ਿੰਮੇਵਾਰ ਹੁੰਦੇ, ਤਾਂ ਜਿਹੜੇ ਇੱਥੇ ਡਬਲ ਮਾਸਕ ਲਾਉਣ ਦੀ ਗੱਲ ਕਰਦੇ ਆ, ਉੱਥੇ ਜਾ ਕੇ ਨੰਗੇ ਮੂੰਹ ਨਿਰਣੇ ਕਾਲਜੇ ਜਾ ਕੇ ਏਡੇ ਵੱਡੇ ਵੱਡੇ ਇਕੱਠਾਂ ਦੇ ਵਿੱਚ ਜਾ ਕੇ ਕੱਛਾਂ ਨਾਲ ਵਜਾਉਂਦੇ ਫਿਰਦੇ ਕਿ ਹਾਂ ਮੈਨੂੰ ਤੇ ਬਹੁਤ ਸਵਾਦ ਆਇਆ ਇੰਨੇ ਲੋਕ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਕਰਦੇ ਆ ਕਿ ਸਿਹਤ ਪ੍ਰਬੰਧ ਜਿੰਨੇ ਵੀ ਨੇ ਸਭ ਚਰਮਰਾ ਗਏ ਨੇ, ਸਭ ਹੱਥ ਖੜੇ ਕਰੀ ਜਾਂਦੇ ਨੇ। ਔਰ ਇਥੋਂ ਤੱਕ ਕਿ ਰੌਲਾ ਤਾਂ ਇਹ ਵੀ ਪੈ ਗਿਆ ਸੀ ਕਿ ਸੀਰਮ ਇੰਸਟੀਚਿਊਟ ਦੇ ਜਿਹੜੇ ਮਾਲਕ ਆ ਉਹ ਦੌੜ ਗਏ ਨੇ ਛੱਡ ਛਡਾ ਕੇ ਸਭ ਕੁਝ ਕਿ ਭਾਈ ਹੁਣ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਠੀਕ ਹੈ, ਕਾਰਨ ਕਿ ਇਹ ਹਾਲਾਤ ਪੈਦਾ ਕਿਉਂ ਹੋਏ ਜੀ? ਜਦੋਂ ਪਿਛਲੀ ਵਾਰ ਇਹ ਵੇਵ ਆਈ ਸੀ ਉਦੋਂ ਵੀ ਤੁਹਾਨੂੰ ਪਤਾ ਸੀ ਕਿ ਇਹ ਦੂਸਰੀ ਵੇਵ ਆਉਣੀ ਹੈ, ਤੀਜੀ ਦਾ ਵੀ ਪਤਾ ਸੀ। ਹੁਣ ਤੁਹਾਨੂੰ ਇਹ ਵੀ ਵਿਗਿਆਨੀ ਕਹਿ ਰਹੇ ਨੇ ਕਿ ਤੀਸਰੀ ਵੇਵ ਵੀ ਆਉਣੀ ਹੈ। ਤੁਸੀਂ ਦੂਸਰੀ ਵੇਵ ਨੂੰ ਚੰਗੀ ਤਰ੍ਹਾਂ ਨਜਿੱਠ ਨਹੀਂ ਸਕੇ, ਤੀਸਰੀ ਵੇਵ ਦੇ ਵਾਸਤੇ ਤੁਹਾਡੇ ਪ੍ਰਬੰਧ ਕੀ ਹੋਣਗੇ? ਠੀਕ ਹੈ ਨਾ, ਇਹਨਾਂ ਨੇ ਪਹਿਲੀ ਵੇਵ ਤੋਂ ਬਾਅਦ ਬਿਲਕੁਲ ਬੇਧਿਆਨੇ ਹੋ ਗਏ, ਆਪਣੀਆਂ ਇਹ ਰੈਲੀਆਂ ਦੇ ਵਿੱਚ ਰੁੱਝ ਗਏ, ਆਪੋ ਆਪਣੀਆਂ ਇਹ ਵੋਟਾਂ ਦੇ ਵਿੱਚ ਰੁੱਝ ਗਏ, ਔਰ ਉੱਥੇ ਮਾਰ ਪਈ। ਇਹਨਾਂ ਨੇ ਪ੍ਰਬੰਧ ਕੋਈ ਕੀਤੇ ਨਹੀਂ, ਵੱਡੇ ਵੱਡੇ ਐਲਾਨ ਜ਼ਰੂਰ ਕੀਤੇ ਆ। ਹਾਂ, ਜੇਕਰ ਇਹ ਚੰਗਾ ਚਾਹੁੰਦੇ ਤਾਂ ਹਸਪਤਾਲਾਂ ਦੇ ਪ੍ਰਬੰਧ ਸੁਧਾਰਦੇ, ਹਰ ਇੱਕ ਜ਼ਿਲ੍ਹਾ ਪੱਧਰ ਦੇ ਉੱਪਰ, ਠੀਕ ਹੈ ਨਾ, ਉੱਥੇ ਕੋਵਿਡ ਕੇਅਰ ਸੈਂਟਰ ਬਣਾਉਂਦੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਪਰੇਸ਼ਾਨੀ ਨਾ ਝੱਲਣੀ ਪੈਂਦੀ, ਆਕਸੀਜਨ ਦਾ ਪ੍ਰਬੰਧ ਹੁੰਦਾ। ਦੇਖੋ ਜੋਗੀ ਜੀ, ਤੁਹਾਨੂੰ ਯਾਦ ਹੋਏਗਾ ਕਿ ਜਦੋਂ ਫਸਟ ਵੇਵ ਆਈ ਸੀ ਤੇ ਸਭ ਤੋਂ ਜ਼ਿਆਦਾ ਉਹਨੇ ਯੂਰੋਪੀਅਨ ਕੰਟਰੀਜ਼ ਨੂੰ ਕੀਲਿਆ ਸੀ। ਉੱਥੇ ਵੀ ਤਾਂ ਇਲੈਕਸ਼ਨ ਇੰਪੋਰਟੈਂਟ ਸੀ। ਇੱਕ ਸਿਰਫ ਅਮਰੀਕਾ ਦੀ ਇਲੈਕਸ਼ਨ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੇ ਜਿੰਨੀਆਂ ਵੀ ਚੋਣਾਂ ਸੀ ਸਾਰੀਆਂ ਦੀਆਂ ਸਾਰੀਆਂ ਮੁਲਤਵੀ ਕਰ ਦਿੱਤੀਆਂ ਗਈਆਂ। ਦੇਖੋ, ਅਮਰੀਕਾ ਦੀ ਜੇਕਰ ਤੁਸੀਂ ਗੱਲ ਕਰਦੇ ਹੋ, ਅਮਰੀਕਾ ਨੇ ਕਿਸ ਤਰੀਕੇ ਨਾਲ ਹੈਂਡਲ ਕੀਤਾ, ਉਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਇੱਕ ਰਾਜ਼ ਆ, ਉਹਦੇ ਬਾਰੇ ਵੀ ਆਪਾਂ ਗੱਲ ਕਰ। ਤੁਸੀਂ ਗੱਲ ਕਰਨਾ ਚਾਹੁੰਦੇ ਕਿ ਅਮਰੀਕਾ ਨੇ ਕਿਵੇਂ ਹੈਂਡਲ ਕੀਤਾ ਇਸ ਕਰੋਨਾ ਨੂੰ। ਨੋ ਡਾਊਟ ਕਿ ਅਸੀਂ ਸਾਰੇ ਹੁਣ ਬਹੁਤ ਸੇਫ ਮਹਿਸੂਸ ਕਰ ਰਹੇ ਹਾਂ। ਜੋ ਡਰ ਸਾਡੇ ਮਨਾਂ ਦੇ ਵਿੱਚ ਪਹਿਲਾਂ ਸੀ ਉਹ ਨਹੀਂ ਹੈ। ਸੋ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਟ੍ਰੈਟਜੀ ਹੈ, ਬਹੁਤ ਵਧੀਆ ਇੱਕ ਪਲਾਨ ਕੀਤਾ ਗਿਆ, ਰਣਨੀਤੀ ਉਲੀਕੀ ਗਈ ਹੈ। ਦੱਸੋ ਜਰਾ ਦੇ ਬਾਰੇ। ਦੇਖੋ, ਗੱਲ ਇਹ ਹੈ ਕਿ ਅਮਰੀਕਾ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਜੇਕਰ ਆਪਣੀਆਂ ਚੋਣਾਂ ਕਰਵਾਈਆਂ, ਹਾਂਜੀ ਠੀਕ ਹੈ ਜੀ, ਉਹਨਾਂ ਨੇ ਕਰਵਾ ਲਈਆਂ, ਓਕੇ ਠੀਕ ਹੈ, ਪਰ ਉਹਨਾਂ ਨੇ ਇਸ ਸਮੇਂ ਦੇ ਦੌਰਾਨ ਜਿਹੜੇ ਚਾਕ ਚੌਬੰਦ ਪ੍ਰਬੰਧ ਕੀਤੇ ਆ, ਜਿਹੜਾ ਵੈਕਸੀਨੇਸ਼ਨ ਦਾ ਉਹਨਾਂ ਨੇ ਦੌਰ ਚਲਾਇਆ ਬਹੁਤ ਤੇਜ਼ੀ ਦੇ ਨਾਲ, ਸਾਰਿਆਂ ਨੂੰ ਆਪਣਿਆਂ ਨੂੰ ਲੋਕਾਂ ਨੂੰ ਵੈਕਸੀਨੇਸ਼ਨ ਦਿੱਤੀ ਹੈ, ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮਾਸਕ ਲਗਾਉਣ ਦੀ ਵੀ ਲੋੜ ਨਹੀਂ ਪੈਣੀ। ਬਿਲਕੁਲ ਜੀ, ਪਰ ਦੂਜੇ ਪਾਸੇ ਜੇ ਮੈਂ ਰਾਜਸਥਾਨ ਦੀ ਗੱਲ ਕਰਾਂ, ਇੰਡੀਆ ਦੇ ਪਿੰਡਾਂ ਦੀ ਗੱਲ ਕਰਾਂ, ਤੇ ਘਰ ਘਰ ਦੇ ਵਿੱਚ ਖੰਘ ਦੇ, ਸਰਦੀ ਦੇ ਮਰੀਜ਼ ਨੇ, ਝੋਲਾ ਛਾਪ ਡਾਕਟਰਾਂ ਦਾ ਹੀ ਸਹਾਰਾ ਹੈ, ਕੋਈ ਉੱਥੇ ਹੈਲਥ ਫੈਸਿਲਿਟੀਜ਼ ਨਹੀਂ ਹੈ। ਤੜਫਦਿਆਂ ਹੋਇਆ ਇੱਕ ਤੋਂ ਬਾਅਦ ਇੱਕ ਲੋਕੀ ਦਮ ਤੋੜ ਰਿਹਾ। 15 ਦਿਨਾਂ ਦੇ ਵਿੱਚ 50 ਦੇ ਕਰੀਬ ਮੌਤਾਂ ਹੋ ਚੁੱਕੀਆਂ, ਔਰ ਉਹਨਾਂ ਵਿੱਚੋਂ 31 ਦਾ ਤੇ ਕਰੋਨਾ ਦਾ ਟੈਸਟ ਵੀ ਨਹੀਂ ਸੀ ਹੋਇਆ। ਸਰਕਾਰੀ OPD ਬੰਦ ਹੈ, ਨਿੱਜੀ ਪੰਜਾਬੀ ਰੇਡੀਓ USA ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਹੁਣ ਗੱਲ ਕਰਦੇ ਅਸੀਂ ਭਾਰਤ ਦੀ। ਭਾਰਤ ਜਿਹੜਾ ਨਜਿੱਠਣਾ ਚਾਹੁੰਦਾ ਸੀਗਾ ਕਰੋਨਾ ਦੇ ਨਾਲ। ਪਹਿਲੀ ਵੇਵ ਤਾਂ ਜਿੱਦਾਂ ਕਿਦਾਂ ਲੰਘ ਗਈ, ਦੂਸਰੀ ਵੇਵ ਨੇ ਥੋੜਾ ਜਿਹਾ ਜ਼ਿਆਦਾ ਝੰਬ ਦਿੱਤਾ, ਠੀਕ ਹੈ। ਹੁਣ ਗੱਲ ਕਰਦੇ ਆ ਕਿ ਇਹਨਾਂ ਦੀ ਵੈਕਸੀਨੇਸ਼ਨ ਦਾ ਜਿਹੜਾ ਆ ਪਹਿਲਾ ਦੌਰ ਵੀ ਹੱਲੇ ਚੰਗੇ ਤਰੀਕੇ ਨਾਲ ਚੱਲਿਆ ਨਹੀਂ। ਬਿਲਕੁਲ ਜੀ, ਔਰ ਜੇ ਗੱਲ ਕਰੀਏ ਇੰਡੀਆ ਦੀ ਤੇ ਨਵੇਂ ਕੇਸਾਂ ਦੇ ਵਿੱਚ ਫਿਰ ਤੋਂ ਵਾਧਾ ਹੋ ਚੁੱਕਾ ਹੈ। 24 ਘੰਟਿਆਂ ਦੇ ਅੰਦਰ 3 ਲੱਖ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਨੇ, ਔਰ ਤਕਰੀਬਨ ਇੰਨੇ ਹੀ ਠੀਕ ਵੀ ਹੋਏ ਨੇ। ਲਗਾਤਾਰ ਦੂਜੇ ਦਿਨ 4000 ਤੋਂ ਜ਼ਿਆਦਾ ਮੌਤਾਂ ਪੂਰੇ ਇੰਡੀਆ 'ਚ ਹੋਈਆਂ ਨੇ। ਬਿਲਕੁਲ ਜੀ, ਵੈਕਸੀਨੇਸ਼ਨ ਦੀ ਅਸੀਂ ਗੱਲ ਕਰ ਰਹੇ ਸੀ। ਇਹ ਮੌਤਾਂ ਦਾ ਜਿਹੜਾ ਅੰਕੜਾ ਆ ਇਹ ਵੱਧਦਾ ਰਹਿੰਦਾ, ਘਟਦਾ ਰਹਿੰਦਾ। ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਕਰਵ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੇਠਾਂ ਨੂੰ ਜਾਊਗੀ, ਪਰ
ਜਾਊਗੀ ਕਿਵੇਂ, ਠੀਕ ਆ ਨਾ। ਇਹਨਾਂ ਦੀ ਵੈਕਸੀਨੇਸ਼ਨ ਜਿਹੜੀ ਆ ਉਹ ਬੁਰੀ ਤਰ੍ਹਾਂ ਦੇ ਨਾਲ ਵਿਚਾਰੀ ਲੜਖੜਾਈ ਪਈ ਹੈ। ਕਿਸੇ ਡਿਸਪੈਂਸਰੀ ਦੇ ਵਿੱਚ ਚਲ ਜਾਓ ਤੁਸੀਂ, ਕਿਸੇ ਹਸਪੀਟਲ ਦੇ ਵਿੱਚ ਚਲ ਜਾਓ, ਤੁਹਾਨੂੰ ਟੀਕਾ ਨਹੀਂ ਮਿਲਦਾ, ਠੀਕ ਆ ਨਾ। ਔਰ ਉੱਥੇ ਲੋਕ ਜੇਬਾਂ ਦੇ ਵਿੱਚ ਪੈਸੇ ਭਰ ਕੇ ਬੈਠੇ ਨੇ ਕਿ ਜਿੱਦਾਂ ਹੀ ਟੀਕਾ ਆਵੇ ਸਾਡੇ ਲੱਗ ਜਵੇ। ਇਹ ਵੀ ਤਾਂ ਹੋ ਸਕਦਾ ਹੈ ਕਿ ਟੀਕਾ ਉਹਨਾਂ ਦੇ ਕੋਲ ਹੋਵੇ, ਉਹ ਲੋਕਾਂ ਦੀਆਂ ਹਲੇ ਜੇਬਾਂ ਹੀ ਫੁੱਲਦੀਆਂ ਹੋਈਆਂ ਦੇਖ ਰਹੇ ਹੋਣ। ਬਿਲਕੁਲ ਜੀ, ਜੇਬਾਂ ਤੇ ਇੱਕ ਹੋਰ ਜੋਗੀ ਜੀ, ਇਹਨਾਂ ਨੇ ਨਾ ਪੀਐਮ ਮੋਦੀ ਦੀ ਉਸ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣਿਆ, ਆਪਦਾ ਮੇ ਅਫਸਰ। ਸੋ ਇਹੀ ਕੰਮ ਕਰ ਰਹੇ ਨੇ ਜਿੰਨੇ ਵੀ ਸਰਜੀਕਲ ਦੀਆਂ ਚੀਜ਼ਾਂ, ਇਹ ਮਾਸਕ ਹੀ ਲੈ ਲਓ, ਇਹ ਮਾਸਕ ਦੀ ਕੀ ਕੀਮਤ ਸੀ ਤੇ ਕਿੱਥੇ ਤੱਕ ਇਹ ਪਹੁੰਚਿਆ ਸੀ, ਸੈਨੀਟਾਈਜ਼ਰ ਕਿੰਨਾ ਮਹਿੰਗਾ ਵਿਕਿਆ ਸੀ। ਹੁਣ ਜਦੋਂ ਆਕਸੀਜਨ ਦੀ ਘਾਟ ਹੈ, ਕੰਸਨਟ੍ਰੇਟਰ ਦੀ ਲੋੜ ਹੈ, ਰੈਮਡੇਸਿਵਿਰ ਦੀ ਲੋੜ ਹੈ, ਹੋਰ ਚੀਜ਼ਾਂ ਦੀ ਲੋੜ ਹੈ, ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਦੁੱਗਣੇ ਚੁਗਨੇ ਭਾਅ ਵਿਕਿਆ ਨੇ। ਔਰ ਉਧਰ ਚੀਨ ਦੀ ਗੱਲ ਸੁਣ ਲਓ, ਚੀਨ ਨੇ ਵੀ ਦੇਖਿਆ ਕਿ ਪਹਿਲਾਂ ਇੰਡੀਆ ਦੀਆਂ ਜੇਬਾਂ ਫੁੱਲਦੀਆਂ ਦੇਖ ਲਵਾਂ। ਸੋ ਚੀਨੀ ਸਪਲਾਇਰਸ ਨੇ ਕੋਵਿਡ ਦੇ ਨਾਲ ਜੁੜੇ ਸਾਰੇ ਸਮਾਨ ਦੀ ਕੀਮਤਾਂ ਦੇ ਵਿੱਚ 5 ਗੁਣਾ ਤੱਕ ਵਾਧਾ ਕਰ ਦਿੱਤਾ ਹੈ ਤੇ ਮੈਡੀਸਿਨਸ ਦੇ ਕੰਟਰੈਕਟ ਤੱਕ ਰੱਦ ਕਰ ਦਿੱਤੇ। ਬਿਲਕੁਲ ਜੀ, ਰੱਦ ਉਹ ਤਾਂ ਕਰਨਗੇ ਕਿਉਂਕਿ ਸਾਡੇ 135 ਕਰੋੜ ਲੋਕਾਂ ਦੇ ਉੱਪਰ ਪੂਰੇ ਵਿਸ਼ਵ ਦੀ ਆਖਿਆ, ਜਿੰਨੀਆਂ ਇਹ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਨਾ, ਸਾਰੀਆਂ ਡੇਲੇ ਗੱਡੀ ਬੈਠੀਆਂ ਨੇ, ਬਾਜ਼ ਅੱਖ ਰੱਖੀ ਹੋਈ ਹੈ ਕਿ ਕਿੱਦਾਂ ਸਾਨੂੰ ਕਹਿਣ ਕਿ ਦਵਾਈ ਵੇਚ ਲਓ, ਫਿਰ ਇਹ ਅਸੀਂ ਜਾਣੀਏ ਜਾਂ ਸਾਡਾ ਰੱਬ ਜਾਣੇ ਕਿ ਅਸੀਂ ਇਹਨਾਂ ਮਰਦਿਆਂ ਹੋਇਆਂ ਦੇ ਮੂੰਹ ਦੇ ਵਿੱਚ ਘੀ ਕਿਵੇਂ ਪਾਉਣਾ। ਕਿਉਂਕਿ ਸਰਕਾਰ ਨੂੰ ਕੀ ਹੈ, ਸਰਕਾਰ ਨੇ ਤਾਂ ਪਹਿਲੇ ਰੱਬ ਆਸਰੇ ਸਾਨੂੰ ਛੱਡਿਆ ਹੋਇਆ, ਠੀਕ ਹੈ ਨਾ। ਅਸੀਂ ਲੋਕ ਸਰਕਾਰ ਆਸਰੇ ਨਹੀਂ, ਰੱਬ ਆਸਰੇ ਚੱਲ ਰਹੇ ਆ। ਔਰ ਰੱਬ ਆਸਰੇ ਲੋਕਾਂ ਦਾ ਰਾਖਾ ਕੋਈ ਨਹੀਂ ਹੁੰਦਾ, ਸਰਕਾਰ ਨੇ ਹੱਥ ਖੜੇ ਕੀਤੇ ਹੋਏ ਆ। ਔਰ ਇਸ ਮੌਕੇ ਦੇ ਉੱਪਰ ਇਹ ਕੰਪਨੀਆਂ ਜਿਹੜੀਆਂ ਅੱਖ ਟਿਕਾ ਕੇ ਬੈਠੀਆਂ ਨੇ ਕਿ ਸਰਕਾਰ ਇੱਕ ਵਾਰੀ ਘੁੱਗੀ ਮਾਰ ਦੇਵੇ, ਅਸੀਂ ਆਣ ਕੇ ਭਾਰਤੀ ਬਾਜ਼ਾਰ ਦੇ ਵਿੱਚ ਆਪਣੀ ਦਵਾਈ ਵੇਚ ਲਈਏ ਤੇ ਸਰਕਾਰ ਵੀ ਹਿੱਸਾਪੱਤੀ ਦੇ ਚੱਕਰ ਦੇ ਵਿੱਚ ਕਿ ਪਹਿਲਾਂ ਥੋੜਾ ਜਿਹਾ ਉਹ ਮਾਹੌਲ ਜਿਹਾ ਬਣ ਜਵੇ, ਜਿੱਦਾਂ ਕੋਈ ਭਲਵਾਨ ਨੇ ਘੁਲਣਾ ਹੋਵੇ ਨਾ, ਕੁਸ਼ਤੀ ਲੜਨੀ ਹੋਵੇ, ਪਹਿਲਾਂ ਡੰਡ ਬੈਠਕਾਂ ਜੀਆਂ ਮਾਰਦਾ, ਉਦੋਂ ਹੀ ਆਲੇ ਦੁਆਲੇ ਗਰਾਊਂਡ ਤੇ ਗੇੜੇ ਮਾਰਦਾ। ਇਹ ਦਵਾਈਆਂ ਵਾਲੀਆਂ ਕੰਪਨੀਆਂ ਵੀ ਗੇੜੇ ਮਾਰ ਰਹੀਆਂ ਨੇ, ਇਹਨਾਂ ਨੇ ਬਹੁਤ ਵੱਡਾ ਧੋਬੀ ਪਟਕਾ। ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ, ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਡਾਕਟਰਸ ਇੱਕੋ ਗੱਲ ਕਹਿ ਰਹੇ ਨੇ, ਮਾਹਿਰ ਇੱਕੋ ਗੱਲ ਕਹਿ ਰਹੇ ਨੇ ਕਿ ਵਿਲ ਪਾਵਰ ਸਟਰੋਂਗ ਕਰੋ, ਲੇਕਿਨ ਵਿਲ ਪਾਵਰ ਨੂੰ ਸਟਰੋਂਗ ਰੱਖਣ ਦੇ ਲਈ ਵੀ ਆਲੇ ਦੁਆਲੇ ਦਾ ਮਾਹੌਲ ਵੀ ਤੇ ਸਹੀ ਹੋਣਾ ਚਾਹੀਦਾ ਜੀ। ਜਿਹੜੀ ਐਂਗਜ਼ਾਇਟੀ ਹੋ ਰਹੀ ਹੈ ਲੋਕਾਂ ਨੂੰ, ਮੈਂ ਬਹੁਤ ਸਾਰੇ ਲੋਕਾਂ ਨੂੰ ਫੇਸਬੁੱਕ ਤੇ ਦੇਖਦੀ ਆ, ਜਾਂ ਬਹੁਤ ਸਾਰੇ ਲੋਕ ਜਿਹੜੇ ਐਨਜੀਓ ਦੇ ਨਾਲ ਜੁੜ ਕੇ ਕੰਮ ਕਰ ਰਹੇ ਨੇ, ਉਹ ਖੁਦ ਇਸ ਗੱਲ ਨੂੰ ਮੰਨਦੇ ਨੇ ਕਿ ਆਲੇ ਦੁਆਲੇ ਦਾ ਜੋ ਮਾਹੌਲ ਹੈ, ਰੋਜ਼ ਦੇ ਜਿੰਨੇ ਕਿ ਉਹਨਾਂ ਨੂੰ ਮਦਦ ਲਈ ਮੈਸੇਜ ਆਉਂਦੇ ਨੇ, ਜਿਹਦੇ ਵਿੱਚ ਉਹ ਕੁਝ ਕਈ ਵਾਰੀ ਕਰ ਵੀ ਨਹੀਂ ਪਾਉਂਦੇ, ਜਿੰਨੀ ਉਹਨਾਂ ਦਾ ਪੇਸ਼ ਜਾਂਦੇ ਉਹਨਾਂ ਉਹ ਕੰਮ ਕਰਦੇ ਨੇ, ਬਾਅਦ ਵਿੱਚ ਉਹਨਾਂ ਨੂੰ ਕੀ ਹੋ ਰਿਹਾ, ਡਿਪਰੈਸ਼ਨ, ਐਂਗਜ਼ਾਇਟੀ। ਔਰ ਇਹ ਆਮ ਲੋਕਾਂ ਨੂੰ ਵੀ ਹੋ ਰਿਹਾ। ਤੁਹਾਡੇ ਸਾਹਮਣੇ ਹੀ ਤੁਹਾਡੇ ਆਫਿਸ 'ਚ ਕੋਈ ਕੰਮ ਕਰਦਾ ਜਾਂ ਤੁਹਾਡੇ ਆਲੇ ਦੁਆਲੇ ਕੋਈ ਰਹਿੰਦਾ, ਕੋਈ ਦੂਰ ਨੇੜੇ ਰਿਸ਼ਤੇਦਾਰੀ ਦੇ ਵਿੱਚ ਇੰਨੀਆਂ ਮੌਤਾਂ ਹੋ ਰਹੀਆਂ, ਰੀਜ਼ਨ ਇੱਕੋ ਹੀ ਕੋਵਿਡ ਜੀ। ਫੇਸਬੁੱਕ ਤੇ ਜਾਂਦੇ ਆ, ਸਮਾਈਲੀ ਦੀ ਜਗ੍ਹਾ ਤੇ ਅਸੀਂ ਉਹਨਾਂ ਨੂੰ ਇੱਕ ਸੈਡ ਵਾਲੀ ਇਮੋਜੀ ਦੇ ਆਨੇ ਆ, RIP ਲਿਖ ਕੇ ਆਉਨੇ ਪਿਆ। ਕਿੰਨੀ ਦੇਰ ਤੋਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਇਦਾਂ ਲੱਗਦਾ ਵੀ ਇਹ ਕਿਹੜੀ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਆ। ਬਿਲਕੁਲ ਜੀ, ਡਾਕਟਰਾਂ ਦਾ ਜਿਹੜਾ ਇਹ ਰੂਪ ਇੱਥੇ ਉੱਭਰ ਕੇ ਸਾਹਮਣੇ ਆਇਆ ਜੀ। ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਡਾਕਟਰਾਂ ਨੇ ਜਿਹੜੇ ਆਪਣੇ ਬੈੱਡ ਨੇ ਉਹ ਆਕੂਪਾਈ ਕੀਤੇ ਹੋਏ ਨੇ, ਠੀਕ ਹੈ ਨਾ, ਉਹਨਾਂ ਦੇ ਉੱਪਰ ਫਰਜ਼ੀ ਮਰੀਜ਼ ਬਿਠਾਏ ਹੋਏ ਨੇ, ਉਹਨਾਂ ਨੂੰ ਉਠਾ ਨਹੀਂ ਰਹੇ। ਜਦੋਂ ਕੋਈ ਮਰੀਜ਼ ਆਉਂਦਾ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਸਾਡੇ ਕੋਲ ਬੈੱਡ ਹੈ ਨਹੀਂ, ਜੇਕਰ ਤੁਸੀਂ ਬੈੱਡ ਲੈਣਾ ਚਾਹੁੰਦੇ ਤਾਂ ਆਪਾਂ ਕੋਈ ਗੱਲ ਨਹੀਂ, ਸੈਟਿੰਗ ਕਰ ਲੈਣੇ ਕਿਸੇ ਤਰੀਕੇ ਦੇ ਨਾਲ। ਫਿਰ ਪੈਸਿਆਂ ਦਾ ਲੈਣ ਦੇਣ ਹੁੰਦਾ ਹੈ ਤੇ ਉਹ ਜਿਹੜਾ ਨਕਲੀ ਮਰੀਜ਼ ਬਿਠਾਇਆ ਹੁੰਦਾ ਉਹਨੂੰ ਵੀ ਕਹਿੰਦੇ ਆ ਲੈ ਫੜ 1000 ਰੁਪਈਆ, ਤੈਨੂੰ 14 ਦਿਨ ਦਾ ਤੂੰ ਤਿੱਤਰ ਹੋ। ਤੇ ਅਸੀਂ ਉਹ ਖੁਸ਼ ਹੈ, ਬਿਲਕੁਲ ਕਹਿੰਦਾ ਕਿ ਯਾਰ ਸਾਡਾ ਕੋਈ ਖਰਚਾ ਨਹੀਂ ਹੋਇਆ, ਉਹ ਨਿਕਲ ਜਾਂਦਾ। ਤੇ ਜਿਹੜਾ ਵਿਚਾਰਾ ਲੱਖਾਂ ਰੁਪਈਆ ਦੇ ਕੇ ਉਸ ਬੈੱਡ ਦੇ ਉੱਪਰ ਬੈਠਦਾ ਹੈ ਉਹਨੂੰ ਵੀ ਕਹਿੰਦੇ ਤਾਂ ਜਾਣ ਦੇਣਾ ਪਹਿਲਾਂ। ਇਸ ਆਪਦਾ ਮੇ ਅਫਸਰ ਦੇ ਵਿੱਚ ਬਣ ਚੁੱਕਾ ਜੀ ਵਪਾਰ ਤੇ ਸਰਕਾਰ ਸੁੱਤੀ ਹੋਈ ਹੈ। ਤੇ ਜੋਗੀ ਜੀ, ਤੁਹਾਡੀ ਜਾਣਕਾਰੀ ਦੇ ਲਈ ਦੱਸ ਦਵਾਂ, ਮੈਂ ਕੋਸ਼ਿਸ਼ ਕੀਤੀ ਸੀਗੀ ਕਿ ਅਸੀਂ ਬੁਕਾਰੋ ਦੇ ਵਿੱਚ ਜਿਹੜਾ ਆਕਸੀਜਨ ਪਲਾਂਟ ਹੈ ਉੱਥੋਂ ਦੇ ਨੋਡਲ ਅਫਸਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਆਪਣਾ ਕੋਈ ਵੀ ਬਿਆਨ ਦੇਣ ਤੋਂ ਮਨਾ ਕਰ ਦਿੱਤਾ। ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਵੀ ਅਸੀਂ ਇਹਦੇ ਬਾਰੇ ਕੁਝ ਵੀ ਨਹੀਂ ਕਹਿ ਸਕਦੇ, ਕੋਈ ਸਥਿਤੀ ਤੁਹਾਨੂੰ ਸਪਸ਼ਟ ਨਹੀਂ ਕਰ ਸਕਦੇ, ਕਿਉਂਕਿ ਸਵਾਲ ਤਾਂ ਪੁੱਛਣਾ ਬਣਦਾ ਸੀ ਤਿੱਖਾ ਵੀ ਆਖਰ ਇੰਨੀ ਆਕਸੀਜਨ ਬਣਦੀ ਹੈ, ਤੁਹਾਡੇ ਐਕਸਪੋਰਟ ਹੁੰਦੀ ਸੀ, ਜਾਂਦੀ ਕਿੱਥੇ ਹੈ। ਉਹ ਕਹਿੰਦੇ ਕਿ ਇਹਦੇ ਬਾਰੇ ਮਾਫੀਆ ਜ਼ਿੰਮੇਵਾਰ ਹੈ, ਇਹ ਸਰਕਾਰਾਂ ਨੂੰ ਪੁੱਛੋ ਜਾਂ ਮਾਫੀਆ ਨੂੰ ਪੁੱਛੋ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਦੇਖੋ ਇਹੀ ਗੱਲ ਇੱਕ ਹੋਰ ਕਰਨੀ ਚਾਹੁੰਦੇ ਆ ਕਿ ਦਿੱਲੀ ਦੇ ਜਿਹੜੇ ਆਪਣੇ ਹੈਗੇ ਆ ਆਪਣੇ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ, ਉਹਨਾਂ ਨੇ ਚਿੱਠੀ ਲਿਖੀ ਕਿ ਸਾਨੂੰ ਵੈਕਸੀਨੇਸ਼ਨ ਪਹੁੰਚਾਈ ਜਾਵੇ, ਅਸੀਂ ਉਹ ਦਵਾਈਆਂ ਪਹੁੰਚਦੀਆਂ ਕਰੋ, ਅਸੀਂ ਲੋਕਾਂ ਨੂੰ ਟੀਕਾ ਲਗਾਈਏ। ਦਿੱਲੀ ਦੇ ਹਾਲ ਵੀ ਬਹੁਤ ਮਾੜੇ ਨੇ। ਹਾਂ, ਤੇ ਉੱਥੋਂ ਕੰਪਨੀ ਦੇ ਮੁਖੀ ਦਾ ਇਹ
ਇੱਕ ਖਤ ਆਉਂਦਾ ਉਹਨਾਂ ਨੂੰ, ਉਹਦੇ ਵਿੱਚ ਕਹਿੰਦੇ ਕਿ ਅਸੀਂ ਤੁਹਾਨੂੰ ਦਵਾਈ ਸਪਲਾਈ ਨਹੀਂ ਕਰ ਸਕਦੇ। ਸਰਕਾਰ ਨੂੰ ਕਹਿ ਰਹੇ ਉਹ, ਦਿੱਲੀ ਸਰਕਾਰ ਨੂੰ, ਕਿ ਅਸੀਂ ਤੁਹਾਨੂੰ ਦਵਾਈ ਸਪਲਾਈ ਨਹੀਂ ਕਰ ਸਕਦੇ, ਸਾਨੂੰ ਕੇਂਦਰ ਸਰਕਾਰ ਹੁਕਮ ਕਰੂਗੀ ਤਾਂ ਅਸੀਂ ਦਵਾਈਆਂ ਦੇਵਾਂਗੇ। ਕੇਂਦਰ ਸਰਕਾਰ ਹੁਣ ਉਡੀਕ ਕੀ ਰਹੀ ਹੈ, ਚਾਹੁੰਦੀ ਕੀ ਹੈ, ਉਹਦੀ ਮਨਸ਼ਾ ਕੀ ਹੈ, ਇਹ ਤਾਂ ਰੱਬ ਹੀ ਜਾਣਦਾ। ਪਰ ਇਸ ਮੌਕੇ ਤੇ ਦਵਾਈਆਂ ਦੇ ਉੱਪਰ ਤੁਸੀਂ ਆਪਣੀਆਂ ਹੁਕੂਮਤਾਂ ਕਰੋ ਤਾਂ ਜੋਗੀ ਜੀ, ਜਦੋਂ ਕਰੋਨਾ ਆਇਆ ਨਾ, ਉਦੋਂ ਲੋਕਾਂ ਨੇ ਬਹੁਤ ਨਵੀਆਂ ਚੀਜ਼ਾਂ ਇਜਾਦ ਕਰ ਲਈਆਂ। ਪੈਰ ਦੇ ਨਾਲ ਪੁਸ਼ ਕਰੋ ਤੇ ਸੈਨੀਟਾਈਜ਼ਰ ਜਿਹੜਾ ਤੁਹਾਡੇ ਹੱਥਾਂ ਤੇ ਆ ਜਾਂਦਾ ਹੈ, ਫਿਰ ਹੱਥ ਨੀਵਾ ਕਰੋ ਤੇ ਉਸ ਤੋਂ ਬਾਅਦ ਸੈਨੀਟਾਈਜ਼ਰ ਤੁਹਾਡੇ ਹੱਥਾਂ ਤੇ ਪੈਂਦਾ, ਤੁਸੀਂ ਮਲ ਲੈਂਦੇ ਹੋ। ਇਹੋ ਜਿਹੀ ਕਈ ਚੀਜ਼ਾਂ ਦੀ ਕਾਢ ਕੱਢੀ। ਹੁਣ ਰਿਲਾਇੰਸ ਵਾਲੇ ਆਕਸੀਜਨ ਵੇਚ ਰਹੇ ਨੇ, ਹੋਰ ਬਹੁਤ ਸਾਰੀਆਂ ਨਿੱਜੀ ਕੰਪਨੀਆਂ, ਫਲਾਨੀ ਥਾਂ 'ਤੇ ਨਿੱਜੀ ਕੰਪਨੀ ਆਪਣਾ ਆਕਸੀਜਨ ਪਲਾਂਟ ਲਾਏਗੀ, ਫਲਾਨੀ ਥਾਂ ਤੇ ਇਹ ਕੀਤਾ ਜਾਊਗਾ, ਫਲਾਨੀ ਥਾਂ ਤੇ ਇਹ ਕੀਤਾ ਜਾਊਗਾ। ਕਰ ਕੌਣ ਰਿਹਾ? ਨਿੱਜੀ ਕੰਪਨੀਆਂ। ਮਤਲਬ ਕਿ ਸਰਕਾਰ ਖੁਦ ਨਿੱਜੀ ਕੰਪਨੀਆਂ ਦੇ ਹੱਥਾਂ ਦਾ ਖਿਡੌਣਾ ਬਣ ਕੇ ਰਹਿ ਗਈ। ਬਿਲਕੁਲ ਖਿਡੌਣਾ ਬਣ ਕੇ ਰਹਿ ਗਈ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਨਿੱਜੀ ਕੰਪਨੀਆਂ ਸਾਨੂੰ ਚੰਗੀ ਤਰ੍ਹਾਂ ਨਿਚੋੜਨਗੀਆਂ। ਜਿੱਦਾਂ ਗੰਨੇ ਦੇ ਵਿੱਚੋਂ ਰਸ ਨਹੀਂ ਕੱਢੀ ਦੀ, ਉਹ ਵੀ ਕਹਿੰਦਾ ਬਸ ਕਰ ਹੁਣ। ਹਾਂ, ਗੰਨਾ ਵੀ ਮੂੰਹੋਂ ਹੀ ਬੋਲ ਪੈਂਦਾ। ਹੁਣ ਅਸੀਂ ਵੀ ਮੂੰਹੋਂ ਹੀ ਬੋਲੇ ਹੋਏ ਆ ਕਿ ਬਸ ਕਰ ਹੁਣ, ਰਹਿਣ ਦੇ ਹੁਣ, ਸਾਡੇ ਵਿੱਚ ਰੱਤ ਨਹੀਂ ਬਚੀ। ਇੱਥੋਂ ਤੱਕ ਕਿ ਘਿਨਾਉਣੇ ਕੰਮ, ਜਿੱਦਾਂ ਤੁਸੀਂ ਉਹ ਆਪਦਾ ਮੇ ਅਫਸਰ ਵਾਲੀ ਗੱਲ ਕਰ ਰਹੇ ਸੀ ਨਾ, ਉਹ ਸੱਚਮੁੱਚ ਅਫਸਰ ਲੱਭ ਰਹੇ ਨੇ ਲੋਕ। ਇੱਕ ਡਾਕਟਰ ਆ, ਇੱਕ ਜਨਾਨੀ ਦਾ ਘਰ ਵਾਲਾ ਉਹਦਾ ਹਸਪੀਟਲ ਦੇ ਵਿੱਚ ਦਾਖਲ ਆ, ਉਹ ਮਰ ਗਿਆ ਵਿਚਾਰਾ ਉੱਥੇ, ਉਹਨੂੰ ਦੱਸਿਆ ਨਹੀਂ, ਔਰ ਉਸ ਜਨਾਨੀ ਦੇ ਨਾਲ ਉਹ ਜ਼ੋਰ ਜ਼ਬਰਦਸਤੀ ਕਰ ਰਿਹਾ ਹੈ। ਦੇਖੋ, ਜਦੋਂ ਵੀ ਲੰਘਦਾ ਉਹਦੇ ਵਿੱਚ ਮੋਢਾ ਮਾਰ ਕੇ ਲੰਘਦਾ। ਉਹਨੇ ਰੋਂਦੀ ਹੋਈ ਨੇ ਪੱਤਰਕਾਰਾਂ ਨੂੰ ਦੱਸਿਆ, ਉਹ ਵੀਡੀਓ ਵਾਇਰਲ ਹੋਈ ਹੈ। ਔਰ ਅਜਿਹੇ ਲੋਕ ਮੌਕਾ ਪ੍ਰਸਤ ਜਿਹੜੇ ਨੇ, ਠੀਕ, ਜਿਹੜੇ ਕਿਸੇ ਵੀ ਸਮੇਂ ਤੇ ਮੌਕਾ ਨਹੀਂ ਛੱਡਦੇ, ਉਹਨਾਂ ਦੇ ਹੱਥਾਂ ਦੇ ਵਿੱਚ ਦੇਸ਼ ਹੁਣ ਤੁਸੀਂ ਦੱਸੋ ਕਿੱਧਰ ਨੂੰ ਜਾਊਗਾ। ਔਰ ਸ਼ਾਇਦ ਕਿਤੇ ਉੱਤੇ ਬੈਠੇ ਸਾਡੇ ਦੇਸ਼ ਭਗਤ ਸੂਰਮੇ ਜਿਹੜੇ ਆਪਣੀ ਜ਼ਿੰਦਗੀ ਵਾਰ ਚੁੱਕੇ ਸੀ ਦੇਸ਼ ਦੀ ਆਜ਼ਾਦੀ ਦੇ ਲਈ, ਰੋਂਦੇ ਕੁਰਲਾਉਂਦੇ ਹੋਣੇ ਆ ਵੀ ਕੀ ਇਸ ਦੇਸ਼ ਦੀ ਆਜ਼ਾਦੀ ਦੀ ਮੰਗ ਕੀਤੀ ਸੀ, ਗੁਲਾਮ ਹੀ ਰਹਿੰਦਾ ਤੇ ਚੰਗਾ ਸੀ। ਬਿਲਕੁਲ ਜੀ, ਇਹ ਸਵਾਲ ਉਹਨਾਂ ਦੇ ਜ਼ਿਹਨ ਦੇ ਵਿੱਚ ਜ਼ਰੂਰ ਹੋਏਗਾ। ਉਹਨਾਂ ਦੀਆਂ ਰੂਹਾਂ ਜਿਹੜੀਆਂ ਤੜਫਦੀਆਂ ਹੋਣਗੀਆਂ। ਫਿਲਹਾਲ ਅਸੀਂ ਚਾਹੁੰਦੇ ਹਾਂ ਕਿ ਇਹ ਕਾਲਾ ਸਾਇਆ ਜਿਹੜਾ ਇਹ ਛੇਤੀ ਹਟ ਜਾਵੇ, ਚੰਗਾ ਜਿਹਾ ਦਿਨ ਨਿਕਲੇ।